असलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ ਤੇ ਆ ਗਏ ਆ ਜੀ ਅੱਜ ਅਸੀਂ ਆਪਣੇ ਫਿਰ ਕੱਲ ਅਸੀਂ ਸ਼ਾਪਿੰਗ ਲਈ ਗਏ ਮਾਲ ਗਏ ਉੱਥੇ ਖਾਸਾ ਰਸ਼ ਵੀ ਸੀ ਔਰ ਨੂਰ ਫਾਤਮਾ ਨੇ ਆਪਣੀ ਫਰੈਂਡਸ ਲਈ ਕੁਝ ਸਮਾਨ ਲੈਣਾ ਸੀ ਉਹਦੀ ਦੋ ਦੋਸਤਾਂ ਦੀ ਬਰਥਡੇ ਆ ਰਹੀ ਹੈ ਤੇ ਉਹ ਫਿਰ ਉਹਦੀ ਸ਼ਾਪਿੰਗ ਲਈ ਲੱਗੀ ਮੈਂ ਤੇ ਫਿਰ ਜਦੋਂ ਨੂਰ ਫਾਤਮਾ ਆਪਣੇ H&M ਸਟੋਰ ਤੇ ਗਈ ਨਾ ਤੇ ਮੈਂ ਤੇ ਬੈਠ ਗਈ ਜਾ ਕੇ ਵੀ ਇੱਕ ਬੈਂਚ ਦੇ ਉੱਪਰ ਮੈਂ ਕਿਹਾ ਮੈਂ ਕੀ ਕਹਿੰਦੇ ਨੇ ਜ਼ਿਆਦਾ ਚੱਲ ਨਹੀਂ ਸਕਦੀ ਆ ਪ੍ਰਾਈਮਾਰਕ ਤੋਂ ਥੋੜ੍ਹਾ ਜਿਹਾ ਮੈਂ ਚੱਕਰ ਲਾਇਆ ਇੱਕ ਆਧ ਚੀਜ਼ ਮੈਂ ਆਪਣੀ ਪੋਨੀ ਸ਼ੋਨੀ ਲੈਣੀ ਸੀ ਮੈਂ ਪੋਨੀਆਂ ਮੇਰੀਆਂ ਗਵਾਚ ਗਈਆਂ ਤੇ ਉਹ ਮੈਂ ਲਈਆਂ ਆਪਣੀਆਂ ਇੱਕ ਪੋਨੀਆਂ ਦਾ ਸੈੱਟ ਤੇ ਬਾਕੀ ਬਸ ਮੈਂ ਕੋਈ ਜ਼ਿਆਦਾ ਇੰਨੀ ਜ਼ਿਆਦਾ ਸ਼ਾਪਿੰਗ ਨਹੀਂ ਕੀਤੀ ਸਕਾਰਫ ਲਈ ऊपर मॉल है नीचे एशियन मार्केट है तो वो नीचे आओ फूड कोर्ट भी है उत्थे कुछ खाना वाना खाना है जिन्हें कुछ बैठना है करना है बैठे तो उस तो बाद फिर वो नीचे एशियन मार्केट है उत्थे स्कार्फ और अबाए और बच्चियां जेह्ड़े लॉन्ग ड्रैस पांदियां ने वो साढ़े एशियन जेह्ड़े ड्रैस पांदे ने उत्थे खासी मिकदार क्योंकि उपर जेह्ड़े दूसरियां शॉप्स ने उत्थे जरा साढ़े स्टाइल के जरा कपड़े घट्ट होंदे ने ਨੀਚੋਂ ਫਿਰ ਮਿਲ ਜਾਂਦੇ ਤੇ ਮੈਂ ਸਕਾਰਫ ਉੱਥੋਂ ਹੀ ਲੈਂਦੀ ਹਾਂ ਮੈਨੂੰ ਬਹੁਤ ਪਸੰਦ ਨੇ ਸਕਾਰਫ ਇਹ ਕੱਪੜਾ ਇਹਨਾਂ ਦਾ ਬਹੁਤ ਅੱਛਾ ਵੇ ਅਸੀਂ ਲੰਡਨ ਵੀ ਗਏ ਤੇ ਉੱਥੇ ਵੀ ਜਿਹੜਾ ਨਾ ਮੈਨੂੰ ਉਸ ਤਰ੍ਹਾਂ ਦਾ ਨਹੀਂ ਕੱਪੜਾ ਨਜ਼ਰ ਆਇਆ ਜਿਸ ਤਰ੍ਹਾਂ ਦਾ ਇੱਥੇ ਮਿਲਦਾ ਇੱਕ ਸੂਤੀ ਸਟਾਈਲ ਦਾ ਕੱਪੜਾ ਵੇ ਨਾ ਤੇ ਉਹ ਫਿਰ ਸਿਰ ਤੋਂ ਖਿਸਕਦਾ ਨਹੀਂ ਪਰ ਅਸੀਂ ਸਕਾਰਫ ਲਏ ਪੰਜ ਛੇ ਸਕਾਰਫ ਲਏ ਤੇ ਆਪਣੇ ਇੱਕ ਦੋ ਚਾਰ ਚੀਜ਼ਾਂ ਲਈਆਂ ਲੇਕਿਨ ਥਕਾਵਟ ਖਾਸੀ ਹੋ ਗਈ ਫਿਰ ਅਸੀਂ ਉੱਥੇ ਹੌਟ ਚਾਕਲੇਟ ਵੀ ਪੀਤੀ ਬੈਠ ਕੇ ਤੇ ਉੱਥੇ ਬਰਾਊਨੀ ਖਾਧੀ ਨਾਲ ਹੌਟ ਚਾਕਲੇਟ ਪੀਤੀ ਤੇ ਥੋੜ੍ਹਾ ਜਿਹਾ ਅਸੀਂ ਚੱਲਣ ਫਿਰਨ ਦੇ ਕਾਬਿਲ ਹੋ ਜਾਈਏ ਤੇ ਇਸ ਤਰ੍ਹਾਂ ਫਿਰ ਅਸੀਂ ਉਹ ਸਾਰਾ ਕਰਕੇ ਉਹ ਫਿਰ ਉੱਥੋਂ ਅਸੀਂ ਫਿਰ ਵਾਪਸੀ 'ਤੇ ਗਏ ਆਪਣੇ ਟੈਸਕੋ ਗਏ ਉੱਥੋਂ ਥੋੜ੍ਹਾ ਸ਼ਾਪਿੰਗ ਆਪਣੇ ਬ੍ਰੈਡ ਵਗੈਰਾ ਚੀਜ਼ਾਂ ਲਈਆਂ ਔਰ ਫਿਰ ਰਾਤ ਨੂੰ ਵਾਪਸੀ ਹੋਈ ਉਹ ਪੂਰਾ ਦਿਨ ਜਿਹੜਾ ਨਾ ਸਮਝੋ ਬਾਹਰ ਹੀ ਗੁਜ਼ਰ ਗਿਆ ਮਸਰੂਫੀਅਤ ਕਹਿ ਲਓ ਜਾਂ ਉਹ ਕਹਿ ਲਓ ਕਿ ਖਾਸੀ ਸਾਡਾ ਲੌਂਗ ਟਾਈਮ ਲਈ ਨਾ ਬਾਹਰ ਅਸੀਂ ਘਰੋਂ ਬਾਹਰ ਰਹੇ ਇੱਕ ਮਜ਼ਾ ਵੀ ਆਇਆ ਕਿ ਚਲੋ ਪੂਰੀ ਫੈਮਿਲੀ ਇਸੀ ਤਰ੍ਹਾਂ ਬੱਚੇ ਵੀ ਥੋੜ੍ਹਾ ਜਿਹਾ ਖੁਸ਼ ਹੋ ਜਾਂਦੇ ਨੇ ਤੇ ਅਸੀਂ ਵੀ ਖੁਸ਼ ਹੋ ਗਏ ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਉਹ ਸਾਰੇ ਜਿਹੜੇ ਕਲਿੱਪ ਮੈਂ ਬਣਾਏ ਸਨ ਮੈਂ ਜੋੜਾਂ ਕਿ ਇੰਨੀ ਥਕਾਵਟ ਸੀ ਨਾ ਕਿ ਰਾਤ ਨੂੰ ਮੈਂ ਕੁਛ ਨਹੀਂ ਕਰ ਸਕੀ ਸਵੇਰ ਦੀ ਉੱਠ ਕੇ ਮੈਂ ਦੋ ਤਿੰਨ ਦਫਾ ਕੋਸ਼ਿਸ਼ ਕੀਤੀ ਹੈ ਲੇਕਿਨ ਹਾਲੇ ਮੈਂ ਕਾਮਯਾਬ ਨਹੀਂ ਹੋ ਸਕੀ ਕੋਈ ਅੱਗੇ ਜੁੜ ਜਾਂਦਾ ਟੋਟਾ ਕੋਈ ਪਿੱਛੇ ਜੁੜ ਜਾਂਦਾ ਵੇ ਉਹ ਤਰਤੀਬ ਸਹੀ ਨਹੀਂ ਹੋ ਕੇ ਦੇ ਰਹੀ ਤੇ ਮੈਂ ਕਿਹਾ ਕਿ ਵੀ ਮੈਂ ਹੁਣ ਇਹਨੂੰ ਆਰਾਮ ਨਾਲ ਜੋੜਾਂਗੀ ਤੇ ਫਿਰ ਕੱਲ੍ਹ ਆਉਂਗੀ ਅੱਜ ਮੈਂ ਥੋੜ੍ਹਾ ਜਿਹਾ ਖਿਤਾਬ ਕਰ ਲੈਂਦੀ ਹਾਂ ਥੋੜ੍ਹੀ ਜਿਹੀ ਤੁਹਾਡੇ ਕੌਮੈਂਟ ਦੇ ਹਿਸਾਬ ਦੇ ਨਾਲ ਗੱਲ ਕਰ ਲੈਂਦੀ ਹਾਂ कि शब्बीर हुसैन साहब ने वो जहाज़ वाली वीडियो देख के ना जिहदे जहाज़ से कैसा टाटा कर रहे जहाज़ ਨੂੰ ਤੇ ਉਹਨਾਂ ਨੇ ਕਿਹਾ ਕਿ ਮੈਂ ਵੀ ਆਪਣੀ ਅੰਮੀ ਦੇ ਨਾਲ ਜਦੋਂ ਸਫ਼ਰ ਕਰਨਾ ਹੁੰਦਾ ਸਾਂ ਸਊਦੀ ਅਸੀਂ ਜਾਂਦੇ ਸਾਂ ਤੇ ਜਹਾਜ਼ ਵਿੱਚੋਂ ਮੈਨੂੰ ਚੰਦ ਉਨਾ ਹੀ ਨਜ਼ਰ ਆਉਂਦਾ ਸੀ ਮੈਂ ਆਪਣੀ ਅੰਮੀ ਕੋ ਪੁੱਛਣਾ ਹੁੰਦਾ ਸਾਂ ਅੰਮੀ ਇਹ ਤੇ ਇੱਥੋਂ ਵੀ ਇੰਨਾ ਹੀ ਨਜ਼ਰ ਪਿਆ ਆਉਂਦਾ ਵੇ ਤੇ ਅੰਮੀ ਉਹਨਾਂ ਦੇ ਹੱਸਣ ਲੱਗ ਪੈਂਦੇ ਸਨ ਕਿ ਬਚਪਨ ਵਿੱਚ ਜ਼ਾਰੇ ਬਾਵਾਂ ਕੋਈ ਬੱਚਾ ਸਵਾਲ ਪੁੱਛਦਾ ਤੇ ਮੈਨੂੰ ਬੜਾ ਅੱਛਾ ਲੱਗਿਆ ਉਹਨਾਂ ਦਾ ਕਮੈਂਟ ਤੇ ਉਸਮਾ ਨੇ ਉਸ ਤੇ ਕਮੈਂਟ ਲਿਖਿਆ ਕਿ ਮੈਂ ਕਦੀ ਜਹਾਜ਼ ਦਾ ਸਫ਼ਰ ਨਹੀਂ ਕੀਤਾ ਬਾਜੀ ਉਹ ਤੇ ਪਤਾ ਨਹੀਂ ਚਬੁਰਜੀ ਹੈ ਕਿ ਜਹਾਜ਼ ਖਲੋਤਾ ਹੋਵੇ ਬਸ ਉਹਨੂੰ ਹੀ ਦੇਖ ਲੈਂਦੇ ਹਾਂ ਤੇ ਖੁਸ਼ ਹੋ ਲੈਂਦੇ ਹਾਂ ਤੇ ਉਸ ਬਾਅਦ ਇਨਸ਼ਾਅੱਲਾ ਤੁਸੀਂ ਜ਼ਰੂਰ ਸਫ਼ਰ ਕਰੋਗੇ ਜਲਦੀ ਜਲਦੀ ਇਨਸ਼ਾਅੱਲਾ ਜਹਾਜ਼ ਦਾ ਤੇ ਮੈਨੂੰ ਤੇ ਲੱਗਦਾ ਹੈ ਕਿ ਤੁਸੀਂ ਅੱਲਾ ਦੇ ਘਰ ਜਾਓਗੇ ਤੇ ਜਹਾਜ਼ ਦਾ ਸਫ਼ਰ ਹੋਏਗਾ ਤੇ ਤੁਸੀਂ ਅੱਲਾ ਦੇ ਘਰ ਪਹੁੰਚੋਗੇ ਮੇਰੀ ਦੁਆ ਆਏਗੀ ਤੇ ਉਸ ਤੋਂ ਬਾਅਦ ਫਿਰ ਉਸਮਾਨ ਨੇ ਇੱਕ ਬੜਾ ਮਜ਼ੇ ਦਾ ਕਮੈਂਟ ਕੀਤਾ ਕਿ ਬਾਜੀ ਇੰਨੇ ਗਾਣੇ ਗਾਉਂਦੇ ਹੋ ਦੱਸੋ ਬਚਪਨ ਤੋਂ ਯਾਦ ਸ਼ੌਕ ਹੈ ਕਿ ਹੁਣ ਤੁਹਾਨੂੰ ਸ਼ੌਕ ਹੋਇਆ प्यार के सवाल का प्यार ही जवाब है मुझको नाज है कि तू मेरा इंतखाब है प्यार के सवाल का ਤੇ ਉਸਮਾ ਮੈਨੂੰ ਨਾਜ਼ ਹੈ ਕਿ ਤੁਸੀਂ ਮੇਰਾ ਇੰਤਖਾਬ ਹੋ ਬਹਿਰਲ ਤੁਹਾਨੂੰ ਦੱਸਾਂ ਕਿ ਬਚਪਨ 'ਚ ਸ਼ੌਕ ਹੁੰਦਾ ਸੀ ਮੈਨੂੰ ਬੜਾ ਗਾਣਿਆਂ ਦਾ ਤੇ ਹੁਣ ਤੱਕ ਉਹ ਬਰਕਰਾਰ ਹੈ ਮੇਰੀ ਉਹ ਆਦਤ ਜਿਹੜੀ ਹੈ ਨਾ ਪਰ ਹੁਣ ਮੈਂ ਨਵੇਂ ਗਾਣੇ ਨਹੀਂ ਸੁਣਨੀ ਬਹੁਤ ਘੱਟ ਕੋਈ ਨਵਾਂ ਗਾਣਾ ਮੈਨੂੰ ਅੱਛਾ ਲੱਗੇ ਕਿਉਂਕਿ ਮੈਂ ਸਰਚ ਹੀ ਨਹੀਂ ਕਰਦੀ ਸੁਣਦੀ ਨਹੀਂ ਕਦੀ ਕੋਈ ਸੁਣ ਰਿਹਾ ਹੋਵੇ ਕੋਈ ਅੱਛਾ ਲੱਗ ਜਾਵੇ ਤਾਂ ਦੂਸਰੀ ਗੱਲ ਹੈ ਖੁਦ ਤੋਂ ਮੈਂ ਕਦੀ ਨਹੀਂ ਲਾਇਆ ਪਰ ਉਹ ਜਿਹੜੇ ਉਸ ਜ਼ਮਾਨੇ 'ਚ ਸੁਣੇ ਜਿਹੜਾ ਟੇਪ ਰਿਕਾਰਡਰ ਆਉਂਦਾ ਸੀ ਔਰ ਜਿਹੜਾ ਫਿਰ ਗਾਣਿਆਂ ਦਾ ਇੱਕ ਰੇਡੀਓ ਟੇਪ ਰਿਕਾਰਡਰ ਚੱਸ ਸੀ ਨਾ ਤੇ ਉਹ ਫਿਰ ਚੱਸ ਜਿਹੜਾ ਉਹ ਜਾਂਦਾ ਨਹੀਂ ਬੜੀ ਮੈਂ ਕੋਸ਼ਿਸ਼ ਕਰ ਰਹੀ ਹਾਂ ਲੇਕਿਨ ਕਿਉਂਕਿ ਉਸ ਜ਼ਮਾਨੇ ਵਿੱਚ ਇਹ ਹੁੰਦਾ ਸੀ ਕਿ ਬੱਚੀਆਂ ਇਕੱਠੀਆਂ ਹੋ ਕੇ ਅਸੀਂ ਕੋਈ ਸ਼ਾਦੀ ਆਉਂਦੀ ਸੀ ਤੇ ਗਾਣੇ ਗਾ ਲਏ ਢੋਲਕੀ ਵਜਾ ਲਈ ਟੱਪੇ ਗਾ ਲਏ ਤੇ
ਇਹ ਸਭ ਤੋਂ ਵੱਡੀ ਤਫਰੀਹ ਸਮਝੀ ਜਾਂਦੀ ਸੀ ਕਿ ਮੁਹੱਲੇ 'ਚ ਕੋਈ ਸ਼ਾਦੀ ਆ ਗਈ ਹੈ ਨਾ, ਚਲੋ ਵੀ ਸਾਰੀਆਂ ਇਕੱਠੀਆਂ ਹੋ ਜਾਓ। ਤੇ ਉਹ ਫਿਰ ਇਸ ਤਰ੍ਹਾਂ ਗਾਣੇ ਛਣੇ ਗਾ ਲੈਣੇ, ਕੋਈ ਤਕਰੀਬ ਹੋਣੀ ਤੇ ਬਸ ਉਹੀ ਇੱਕ ਸ਼ੌਕ ਹੁੰਦਾ ਸੀ। ਪਰ ਆਪਣੀ ਆਪਣੀ ਆਦਤ ਵੀ ਹੁੰਦੀ ਹੈ। ਫਿਰ ਮੈਨੂੰ ਉਹ ਕੋਈ ਸ਼ੌਕ ਐਸਾ ਸੀ ਕਿ ਮੈਂ ਬਸ ਕੁਛ ਨਾ ਕੁਛ ਗਾਉਂਦੀ ਰਹਿੰਦੀ ਸਾਂ, ਘਰ ਇੱਧਰ ਜਾ ਰਹੀ ਹੈ ਗਾ ਰਹੀ। ਉਹ ਮੇਰੀ ਹਾਲੇ ਤੱਕ ਉਹ ਆਦਤ ਜਿਹੜੀ ਹੈ ਨਾ, ਉਹ ਬਰਕਰਾਰ ਹੈ। ਬਹਰਹਾਲ ਉਹ ਹੈ ਤੇ ਥੋੜ੍ਹੀ ਖਰਾਬ ਹੀ ਆਦਤ ਹੈ ਕਿ ਕਹਿੰਦੇ ਨੇ ਉਮਰ ਦੇ ਨਾਲ ਨਾਲ ਬੰਦੇ ਨੂੰ ਸੰਜੀਦਾ ਹੋ ਜਾਣਾ ਚਾਹੀਦਾ ਵੇ। ਤੇ ਪਰ ਇਹ ਵੀ ਕਿ ਮੈਨੂੰ ਹੁਣ ਉਹ ਆਦਤ ਐਸੀ ਪੈ ਗਈ ਹੈ ਕਿ ਮੈਂ ਘਰ ਵੀ ਚੱਲਦੇ ਫਿਰਦੇ ਪੂਰੇ ਪੂਰੇ ਗਾਣੇ ਮੈਨੂੰ ਯਾਦ ਨਹੀਂ ਨੇ ਕਿ ਮੈਂ ਕਹਾਂ ਕਿ ਪੂਰੇ ਪੂਰੇ ਯਾਦ ਹੈ। ਲੇਕਿਨ ਉਹ ਜਿਹੜੇ ਸੁਣੇ ਹੋਏ ਨੇ ਉਹਨਾਂ ਦੇ ਸ਼ੁਰੂ ਦੇ ਕੁਛ, ਕਿਸੇ ਦਾ ਸਿਰਾ, ਕਿਸੇ ਦਾ ਪੂਛ, ਇਸ ਤਰ੍ਹਾਂ ਮੈਨੂੰ ਉਹ ਫੜ ਲੈਂਦੀ ਹਾਂ ਕਿਤੋਂ, ਤੇ ਉਸ ਤਰ੍ਹਾਂ ਥੋੜ੍ਹਾ ਜਿਹਾ ਗੁਣਗੁਣਾ ਦਿੰਦੀ ਹਾਂ। ਲੇਕਿਨ ਮੇਰੀ ਖਾਸੀ ਆਦਤ ਇਹ ਹੈਗੀ ਬਚਪਨ ਦੀ ਆਦਤ, ਕਿ ਬਚਪਨ 'ਚ ਵੀ ਮੈਨੂੰ ਬੜਾ ਸ਼ੌਕ ਹੁੰਦਾ ਸੀ ਅਤੇ ਉਹ ਮੈਂ ਫਿਰ ਗਾਣਾ ਗਾਉਂਦੀ ਹੁੰਦੀ ਸਾਂ। ਅਤੇ ਉਸ ਤੋਂ ਬਾਅਦ ਫਿਰ ਐਵੇਂ ਕਿ ਹੁਣ ਵੀ ਮੈਂ ਚੱਲਦੇ ਫਿਰਦੇ, ਮੈਂ ਮੇਰੀ ਜਦੋਂ ਸ਼ਾਦੀ ਹੋਈ, ਮੈਂ ਤੁਹਾਨੂੰ ਦੱਸਾਂ ਵੀ ਜਦੋਂ ਸ਼ਾਦੀ ਹੋਈ ਤਾਂ ਮੈਂ ਇਸ ਤਰ੍ਹਾਂ ਹੀ ਆਦਤ ਸੀ ਮੇਰੀ ਕਿ ਮੈਂ ਘਰ ਗਾਣਾ ਗਾ ਰਹੀ ਹਾਂ ਔਰ ਨਾਲ ਨਾਲ ਕੰਮ ਕਰ ਰਹੀ ਹਾਂ। ਅਤੇ ਮੇਰੀ ਸੱਸ ਜਿਹੜੇ ਨੇ, ਅੱਲਾ ਜੰਨਤ ਨਸੀਬ ਕਰੇ, ਅੱਬਾ ਜੀ, ਉਹ ਮੈਨੂੰ ਫਿਰ ਮਨਾ ਕਰਦੇ ਸਨ। ਉਹ ਕਹਿੰਦੇ ਇਸ ਤਰ੍ਹਾਂ ਤੂੰ ਗਾਣਾ ਨਾ ਗਾਇਆ ਕਰ, ਅਤੇ ਤੂੰ ਅੱਛਾ ਨਹੀਂ ਹੁੰਦਾ ਬੱਚੀਆਂ ਗਾਣੇ ਗਾਣ, ਅਤੇ ਤੂੰ ਚੁੱਪ ਕਰਕੇ ਆਪਣਾ ਕੰਮ ਕਰਿਆ ਕਰ। ਮੈਂ ਕਹਿਣਾ ਅੱਛਾ, ਪਰ ਉਹ ਮੇਰੀ ਆਦਤ ਸੀ ਨਾ, ਉਹ ਮੈਂ ਫਿਰ ਇਸ ਨਾਲ ਹਾਂਡੀ ਭੁੰਨਦੀ ਜਾਣਾ, ਨਾਲ ਗੁਣਗੁਣਾਉਂਦੀ ਜਾਣਾ, ਜਾਂ ਕੁਛ ਕੰਮ ਕਰ ਰਹੀ ਹਾਂ ਅਤੇ ਉਹ ਫਿਰ ਮੈਨੂੰ ਮਨਾ ਕਰਦੇ ਸਨ, ਕਹਿੰਦੇ ਇਸ ਤਰ੍ਹਾਂ ਤੂੰ ਨਾ ਕਰਿਆ ਕਰ। ਅਤੇ ਫਿਰ ਮੈਨੂੰ ਉਹ ਕਾਫੀ ਹੱਦ ਤੱਕ ਮੈਂ ਕੋਸ਼ਿਸ਼ ਕਰ ਨਹੀਂ ਸਕੀ ਵੀ ਉਹਨਾਂ ਦੇ ਸਾਹਮਣੇ ਨਹੀਂ ਬਾਥਰੂਮ 'ਚ ਵੜ ਕੇ ਗਾ ਲਵਾਂ। ਲੇਕਿਨ ਉਹ ਮੇਰੀ ਇੱਕ ਆਦਤ ਸੀ। ਉਹ ਮੈਂ ਉਸ ਐਸਾ ਨਹੀਂ ਸੀ ਕਿ ਮੈਂ ਕੋਈ ਜਾਣ ਕੇ ਕਰ ਨਹੀਂ ਸਕਦਾ। ਉਹ ਇੱਕ ਬਣ ਜਾਂਦੀ ਹੈ ਨਾ ਜਿਸ ਤਰ੍ਹਾਂ ਇੱਕ ਆਦਤ ਹੈ। ਅਤੇ ਖਰਾਬੀ ਸੀ ਗਾਣੇ ਗਾਣਾ ਉਸ ਜ਼ਮਾਨੇ 'ਚ ਬੱਚੀਆਂ ਵਾਸਤੇ ਬਹੁਤ ਬੁਰਾ ਸਮਝਿਆ ਜਾਂਦਾ ਸੀ ਕਿ ਬੱਚੀਆਂ ਗਾਣੇ ਨਾ ਗਾਣ। ਅਤੇ ਅੱਜ ਕੱਲ੍ਹ ਤਾਂ ਪਰ ਐਵੇਂ ਬੜਾ ਜ਼ਮਾਨਾ ਚੇਂਜ ਹੋ ਗਿਆ। ਅਤੇ ਹੁਣ ਜਿਹੜਾ ਮੇਰੀ ਹਾਲੇ ਵੀ ਇਹ ਆਦਤ ਹੈ ਕਿ ਮੈਂ ਖਾਣਾ ਬਣਾਵਾਂ, ਮੈਂ ਕੁਛ ਕੰਮ, ਮਤਲਬ ਕੋਈ ਵੀ ਕੰਮ ਕਰ ਰਹੀ ਹਾਂ ਨਾ ਆਪਣਾ, ਨਾਲ ਥੋੜ੍ਹਾ ਥੋੜ੍ਹਾ ਕੁਛ ਵੀ ਜ਼ੇਨ 'ਚ ਆ ਗਿਆ, ਹਰ ਵਕਤ ਨਹੀਂ, ਮਤਲਬ ਕੁਛ ਥੋੜ੍ਹਾ ਜਿਹਾ ਗੁਣਗੁਣਾ ਲਿਆ, ਕੁਛ ਹੋਰ ਕੰਮ ਕਰ ਲਿਆ ਥੋੜ੍ਹਾ ਜਿਹਾ ਇਸ ਤਰ੍ਹਾਂ ਮੈਨੂੰ ਇੱਕ ਆਦਤ ਪੈ ਗਈ। ਲੇਕਿਨ ਉਹ ਬਚਪਨ ਦੀਆਂ ਜਿਹੜੀਆਂ ਆਦਤਾਂ ਨੇ ਉਹ ਫਿਰ ਪੁਖਤਾ ਹੋ ਜਾਂਦੀਆਂ ਨੇ। ਮੈਨੂੰ ਖੁਦ ਵੀ ਬਾਅਦ ਦਫਾ ਅਹਿਸਾਸ ਹੁੰਦਾ ਵੀ, ਪਰ ਨਹੀਂ, ਬੱਚਿਆਂ ਮੈਨੂੰ ਆਇਮਾ ਰਹਿੰਦੀ ਹੈ ਅਮਰੀਕਾ, ਉਹ ਆਇਮਾ ਦੀ ਇਹ ਹੀ ਹੁੰਦੀ ਹੈ, ਆਇਮਾ ਕਹਿੰਦੀ ਖਾਲਾ आपके साथ बात करो, जो भी बात करते हैं अब एक गाना आपका तैयार होता है। ਅਤੇ ਉਹ ਮੈਂ ਕਹਿੰਦੀ ਬਸ ਮੈਂ ਕੀ ਕਰਾਂ, ਮੇਰੀ ਹੁਣ ਆਦਤ ਬਣ ਗਈ, ਮੈਂ ਆਪਣੀ ਆਦਤ ਤੋਂ ਮਜਬੂਰ ਹਾਂ। ਮੈਂ ਜਿਹੜੀ ਹੈ ਨਾ ਬੱਚਾ, ਮੈਂ ਰਹਿ ਨਾ ਸਕਾਂ, ਬੱਚੀ ਹਾਂ, ਮੈਂ ਇੱਕ ਛੋਟੀ ਜਿਹੀ ਬੱਚੀ ਹਾਂ, ਆਪਣੇ ਸ਼ੌਕ ਪੂਰੇ ਕਰ ਲੈਂਦੀ ਹਾਂ ਗਾਣਾ ਸ਼ਾਣਾ ਗਾ ਕੇ, ਖੁਸ਼ ਰਹਿ ਕੇ। ਕਿਉਂਕਿ ਖੁਸ਼ ਰਹਿਣਾ, ਆਪਣੇ ਆਪ ਨੂੰ ਖੁਸ਼ ਰੱਖਣਾ, ਆਪਣੇ ਆਪ ਨੂੰ ਹੈਪੀ ਰੱਖਣਾ, ਇਹ ਵੀ ਬਹੁਤ ਵੱਡਾ ਫਨ ਹੈ। ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਨਾ ਕੁਛ ਐਸੀਆਂ ਹੁੰਦੀਆਂ ਨੇ ਚੀਜ਼ਾਂ ਕਿ ਉਹਨੂੰ ਫਿਰ ਜਾਂ ਤਾਂ ਆਪਣੇ ਉੱਪਰ ਮੁਸਲਤ ਕਰ ਲਵੇ, ਜਾਂ ਫਿਰ ਉਹਨੂੰ ਮਾਰੇ ਠੁੱਡਾ ਪੈਰਾ ਕਰ ਦੇਵੇ ਅਤੇ ਆਪਣੇ ਆਪ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੇ। ਇਸ ਤਰ੍ਹਾਂ ਜਿਹੜਾ ਹੁੰਦਾ ਨਾ, ਕੁਛ ਜਬਰ ਹੁੰਦੇ ਨੇ ਜ਼ਮਾਨੇ ਦੇ, ਜਾਂ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ, ਇਨਸਾਨ ਉਹਨਾਂ ਨੂੰ ਧਕੇਲਦਾ ਵੇ ਪਿੱਛੇ। ਅਤੇ ਬਸ ਮੈਂ ਤਾਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਹੱਸਾਂ, ਦੂਸਰੇ ਨੂੰ ਖੁਸ਼ ਰੱਖੀਏ, ਅੱਛੀ ਗੱਲ ਕਰੀਏ, ਹੱਸੀ ਮਜ਼ਾਕ 'ਚ ਜਿਹੜਾ ਟਾਈਮ ਗੁਜ਼ਰ ਜਾਂਦਾ ਹੈ ਨਾ, ਉਹ ਅੱਛਾ ਹੁੰਦਾ ਵੇ। ਮੇਰੇ ਕੋਲ ਬਹੁਤ ਜ਼ਿਆਦਾ ਸੰਜੀਦਗੀ ਮੇਰੇ ਕੋਲ ਤਾਰੀ ਨਹੀਂ ਹੁੰਦੀ ਹੈ। ਹੋ ਜਾਂਦੀ ਮੈਂ ਕਿਸੇ ਕਿਸੇ ਵੇਲੇ ਸੰਜੀਦਾ ਹੋਵਾਂ ਨਾ, ਲੇਕਿਨ ਐਸੀ ਗੱਲ ਨਹੀਂ ਕਿ ਉਹ ਸੰਜੀਦਾ ਨਹੀਂ ਹੁੰਦੀ ਹੈ, ਹੋ ਜਾਂਦੀ ਹੈ ਕਦੀ ਕਦੀ ਮੈਂ ਸੰਜੀਦਾ। ਪਰ ਐਵੇਂ ਕਿ ਉਹ ਇੱਕ ਤਾਰੀ ਮੇਰੇ ਉੱਪਰ ਨਹੀਂ ਹੁੰਦੀ, ਫਿਰ ਮੈਂ ਉਸ ਫੇਸ 'ਚੋਂ ਨਿਕਲ ਰਹੀ ਹਾਂ, ਮੈਂ ਕਹਿੰਦੀ ਨਹੀਂ, ਮੈਂ ਨਿਕਲੋ। ਤੇ ਇਸ ਤਰ੍ਹਾਂ ਐਵੇਂ ਫਿਰ ਬੱਚਿਆਂ ਨਾਲ ਵੀ ਮੇਰੀ ਦੋਸਤੀ ਹੋ ਜਾਂਦੀ ਹੈ, ਫਿਰ ਮੈਂ ਗਾਣਾ ਵੀ ਗੁਣਗੁਣਾ ਲੈਂਦੀ ਹਾਂ, ਬੱਚਿਆਂ ਨਾਲ ਖੇਡ ਵੀ ਲੈਂਦੀ ਹਾਂ, ਅਤੇ ਬੱਚਿਆਂ ਨਾਲ ਵੀ ਕਰ ਲੈਂਦੀ ਹਾਂ। ਅਤੇ ਮੇਰੀ ਦੁਨੀਆ ਜਿਹੜੀ ਹੈ ਬੜੀ ਮੁਖਤਸਰ ਜਿਹੀ ਦੁਨੀਆ ਵੇ, ਅਤੇ ਬੜੀ ਅੱਛੀ ਉਹ ਦੁਨੀਆ, ਮੈਂ ਉਹਦੇ ਵਿੱਚ ਹੀ ਬਸ ਫਿਰਦੀ ਰਹਿੰਦੀ ਹਾਂ, ਇੱਧਰੋਂ ਇਸ ਕਮਰੇ 'ਚ ਉਸ ਕਮਰੇ 'ਚ, ਇਸ ਕਮਰੇ 'ਚ ਉਸ ਕਮਰੇ 'ਚ, ਮੈਂ ਜਾਂਦੀ ਰਹਿੰਦੀ ਹਾਂ। ਅਤੇ ਬਸ ਇਹ ਮੇਰੀ ਰੁਦਾਤ ਸੀ ਜਿਹੜੀ ਮੈਂ ਤੁਹਾਨੂੰ ਸੁਣਾ ਦਿੱਤੀ। ਹੁਣ ਮੈਂ ਕੱਲ੍ਹ ਉਹ ਲਾਵਾਂਗੀ ਆਪਣੇ ਟੋਟੇ ਛੋਟੇ, ਅਤੇ ਮੈਂ ਕਰਾਂਗੀ। ਅਤੇ ਬਚਪਨ ਦੀ ਯਾਦਾਂ ਦੇ ਹਵਾਲੇ ਨਾਲ ਮੇਰੇ ਕੋਲ ਇੰਨੀਆਂ ਯਾਦਾਂ ਨੇ ਨਾ ਕਿ ਮੈਂ ਅਗਰ ਤੁਹਾਡਾ ਪਤਾ ਨਹੀਂ ਕਿੰਨੀ ਲੰਬੀ ਗੱਲ ਹੋ ਗਈ, ਮੈਨੂੰ ਚਸ਼ਮੇ ਤੋਂ ਬਗੈਰ ਨਜ਼ਰ ਵੀ ਨਹੀਂ ਆਉਂਦਾ। ਅਤੇ ਉਹ ਮੈਂ ਜਦੋਂ ਕੱਲ੍ਹ ਵੀ ਜਾਣ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਕੀਤਾ ਸੀ ਕਿ ਉਹ ਬੜੇ ਬੜੇ ਮੌਲ, ਬੜੇ ਬੜੀਆਂ ਚੀਜ਼ਾਂ, ਅਸੀਂ ਤਾਂ ਚੀਜ਼ਾਂ ਜ਼ਿੰਦਗੀ 'ਚ ਕਦੀ ਦੇਖੀਆਂ ਹੀ ਨਹੀਂ। ਅਸੀਂ ਛੋਟੇ ਹੁੰਦੇ ਸਾਂ, ਸਾਦਾ ਜਿਹਾ ਇੱਕ ਬਾਜ਼ਾਰ ਹੁੰਦਾ ਸੀ, ਉਹਦੇ ਵਿੱਚ ਟੋਕਰੀ ਫੜ ਕੇ ਅਸੀਂ ਚਲੇ ਜਾਣਾ ਅੱਬੂ ਦੇ ਨਾਲ, ਅਤੇ ਅਸੀਂ ਉੱਥੇ ਜਾ ਕੇ ਸਬਜ਼ੀ ਲੈ ਲੈਣੀ ਅਤੇ ਫਰੂਟ ਲੈ ਲੈਣਾ, ਅਤੇ ਚਲੋ ਜੀ ਚਨੇ ਲੈ ਲੈਣੇ, ਭੱਠੀ ਹੁੰਦੀ ਸੀ, ਉਹਦੇ ਅੱਬੂ ਨੇ ਚਨੇ ਲੈ ਦੇਣੇ ਸਾਨੂੰ, ਅਤੇ ਫੁੱਲੀਆਂ ਜਿਹੜੀਆਂ ਹੁੰਦੀਆਂ ਸਨ ਉਹ ਲੈ ਦੇਣੀਆਂ, ਅਤੇ ਚਲੋ ਵੀ ਘਰ ਆ ਕੇ ਮਿਕਸ ਕਰਕੇ ਅਤੇ ਛੋਲੇ ਖਾਓ ਅਤੇ ਫੁੱਲੀਆਂ ਖਾਓ, ਅਤੇ ਚਲੋ ਵੀ ਫਰੂਟ ਸ਼ਰੂਟ ਖਾ ਲਓ। ਬਹੁਤ ਜ਼ਿਆਦਾ ਇਸ ਤਰ੍ਹਾਂ, ਇਸ 'ਤੇ ਸੋਚਿਆ ਵੀ ਨਹੀਂ ਸੀ
ਇਹ ਕਦੀ ਅਸੀਂ ਜ਼ਿੰਦਗੀ 'ਚ ਐਸੀ ਜਗ੍ਹਾ ਜਾਵਾਂਗੇ, ਸਾਡੀ ਜ਼ਿੰਦਗੀ 'ਚ ਐਸੇ ਮੁਕਾਮ ਆਉਣਗੇ ਕਿ ਅਸੀਂ ਬੜੇ ਬੜੇ ਮੌਲ ਔਰ ਐਸੀ ਚੀਜ਼ਾਂ ਦੇਖਾਂਗੇ। ਇਹ ਚੀਜ਼ਾਂ ਹੈਰਤ ਕਦਾ ਨੇ ਸਾਡੇ ਵਾਸਤੇ। ਬਹਿਰਹਾਲ ਹੈ ਵੀ ਕਿ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਅੱਲਾ ਨੇ ਐਸੀਆਂ ਜਗ੍ਹਾ ਵੀ ਸਾਨੂੰ ਦਿਖਾ ਦਿੱਤੀਆਂ, ਵਰਨਾ ਅਸੀਂ ਉਹ ਐਸੇ ਮੁਹੱਲੇ ਵਿੱਚ ਰਹਿੰਦੇ ਸਾਂ ਕਿ ਕੋਈ ਇੱਕ ਚੱਜ ਦੀ ਦੁਕਾਨ ਵੀ ਨਹੀਂ ਸੀ। ਯਕੀਨ ਮੰਨੋ, ਉਹਦੇ ਕੋਈ ਦੁਕਾਨ ਹੀ ਨਹੀਂ ਸੀ, ਅਤੇ ਦੂਰ ਜਾ ਕੇ ਸਮਾਨ ਲਿਆਉਣਾ ਪੈਂਦਾ ਸੀ। ਕੋਈ ਇੱਕ ਦੁਕਾਨ ਨਾਂ ਦੀ ਸ਼ੈ ਸਾਡੇ ਮੁਹੱਲੇ 'ਚ ਨਹੀਂ ਸੀ। ਬਸ ਉਹ ਗਲੀਆਂ ਸਿੱਧੀਆਂ ਸਿੱਧੀਆਂ, ਸਿੱਧੇ ਸਿੱਧੇ ਮਕਾਨ, ਅਤੇ ਬਸ ਜਿਹੜਾ ਸਮਾਨ ਲੈਣਾ ਉਹ ਟੈਂਕੀ ਮਾਰਕੀਟ ਉਹਨੂੰ ਕਹਿੰਦੇ ਸਨ, ਉੱਥੇ ਜਾ ਕੇ ਲਿਆ ਕੇ ਲੈਣਾ ਪੈਂਦਾ ਸੀ ਸਮਾਨ। ਅਤੇ ਉਹ ਮੈਂ ਔਰ ਮੇਰੀ ਕਜ਼ਨ ਅਕਸਰ ਜਾਂਦੇ ਹੁੰਦੇ ਸਨ। ਛੁੱਟੀਆਂ ਜਦੋਂ ਹੁੰਦੀਆਂ ਸਨ, ਵੈਸੇ ਤਾਂ ਅਸੀਂ ਸਕੂਲ ਹੁੰਦੇ ਸਾਂ, ਲੇਕਿਨ ਛੁੱਟੀਆਂ ਹੁੰਦੀਆਂ ਸਨ, ਸਾਨੂੰ 2 ਪੈਸੇ ਦਾ ਲਾਲਚ ਦੇ ਦਿੱਤਾ ਜਾਂਦਾ ਸੀ ਕਿ 2 ਪੈਸੇ ਮਿਲਣਗੇ ਅਤੇ ਜਾਓ ਵੀ ਤੁਸੀਂ ਜਾ ਕੇ ਸਬਜ਼ੀ ਲੈ ਕੇ ਆ ਜਾਓ। ਅਤੇ ਅਸੀਂ ਖੁਸ਼ੀ ਖੁਸ਼ੀ ਜਾਂਦੇ ਹੁੰਦੇ ਸਾਂ। ਪੱਪੋ ਨੇ ਪੈਸੇ ਦੇਣੇ, ਅੰਮੀ ਨੇ ਦੇਣੇ, ਮੈਂ ਅਤੇ ਮੇਰੀ ਕਜ਼ਨ ਜਿਹੜੀ ਲਾਹੌਰ ਹੁੰਦੀ ਆ, ਅਸੀਂ ਦੋਨੋਂ ਨੇ ਜਾਣਾ ਅਤੇ ਉਹ ਸਬਜ਼ੀ ਲੈਣੀ ਸਬਜ਼ੀ ਵਾਲੇ ਕੋਲੋਂ, ਔਰ ਫਿਰ ਅਸੀਂ ਪੈਦਲ ਪੈਦਲ ਵਾਪਸ ਆਉਣਾ। ਅਤੇ ਅਸੀਂ ਫਿਰ ਉਹ 2 ਪੈਸੇ ਜਿਹੜੇ ਮਿਲਦੇ ਸਨ, ਉਹਨਾਂ ਨੂੰ ਮਿਲਾ ਕੇ ਅਸੀਂ ਆਨਾ ਕਰਨਾ, ਤੇ ਉਸ ਆਨੇ ਦੀ ਫਿਰ ਅਸੀਂ ਦੋਨਾਂ ਨੇ ਚੀਜ਼ ਲੈਣੀ, ਅਤੇ ਫਿਰ ਅਸੀਂ ਬੜੇ ਖੁਸ਼ ਹੋਣਾ ਕਿ ਬਈ ਅੱਜ ਅਸੀਂ ਉਹ ਖਾ ਲਈਏ। ਅਤੇ ਸਾਡਾ ਉਹ ਜ਼ਮਾਨਾ ਸੀ। ਅਤੇ ਜਿਸ ਗਰਾਊਂਡ ਵਿੱਚੋਂ ਅਸੀਂ ਗੁਜ਼ਰ ਕੇ ਜਾਂਦੇ ਹੁੰਦੇ ਸਾਂ, ਮੈਂ ਤੁਹਾਨੂੰ ਕਿਸੇ ਦਿਨ ਉਹ ਵੀ ਸਾਰੀ ਸਾਰੀ ਇੱਕ ਸਟੋਰੀ ਸੁਣਾਵਾਂਗੀ। ਹੁਣ ਲੰਬੀ ਹੋ ਜਾਏਗੀ ਮੇਰੀ ਗੱਲ, ਮੈਨੂੰ ਇੱਕਦਮ ਬਸ ਜ਼ੇਨ 'ਚ ਆ ਗਿਆ ਕਿ ਉੱਥੇ ਪੱਖੀਵਾਸ ਜਦੋਂ ਕਹਿੰਦੇ ਨੇ ਨਾ, ਕਿ ਜਿਹੜੇ ਡੇਰੇ ਲਾਉਂਦੇ ਨੇ, ਆਪਣੇ ਖੈਮੇ ਲਾ ਲਏ, ਬਸਤੀਆਂ ਲਾ ਲਈਆਂ ਆਰਜ਼ੀ, ਫਿਰ ਕੁਛ ਅਰਸਾ ਰਹਿੰਦੇ ਨੇ, ਫਿਰ ਉੱਥੋਂ ਚਲੇ ਜਾਂਦੇ ਨੇ। ਉਹ ਪੱਖੀਵਾਸ ਵੀ ਰਹਿੰਦੇ ਹੁੰਦੇ ਸਨ। ਬਹੁਤ ਸਾਰੇ ਉਹਨਾਂ ਦੇ ਟੈਂਟ ਲੱਗੇ ਹੁੰਦੇ ਸਨ, ਉਹਨਾਂ ਦੇ ਘਰ ਬਿਸਤਰੇ ਇੱਕ ਪਾਸੇ ਪਏ, ਇੱਕ ਪਾਸੇ ਭਾਂਡੇ ਉਹਨਾਂ ਨੇ ਧੋ ਕੇ ਰੱਖੇ ਹੋਏ, ਔਰ ਇਸ ਤਰ੍ਹਾਂ ਤੋਂ ਅਸੀਂ ਗੁਜ਼ਰਨੇ ਹੁੰਦੇ ਸਾਂ, ਅਤੇ ਅਸੀਂ ਉਹਨਾਂ ਦਾ ਬੜਾ ਹੈਰਾਨ ਕੁਨ ਮੰਜ਼ਰ ਹੁੰਦਾ ਸੀ ਸਾਡੇ ਵਾਸਤੇ ਕਿ ਇਹ ਕਿਸ ਤਰ੍ਹਾਂ ਟੈਂਟ ਵਿੱਚ ਕਿਸ ਤਰ੍ਹਾਂ ਰਹਿੰਦੇ ਨੇ, ਇਹਨਾਂ ਦੇ ਘਰ ਕਿਸ ਤਰ੍ਹਾਂ ਦੇ ਨੇ। ਉਹ ਖੈਮੇ ਜਿਹੇ ਲੱਗੇ ਹੁੰਦੇ ਸਨ, ਅਤੇ ਉਹ ਲੇਕਿਨ ਬੜੇ ਸਾਫ਼ ਹੁੰਦੇ ਸਨ। ਉਸ ਜ਼ਮਾਨੇ ਦੇ ਲੋਕ ਚਾਹੇ ਕਿਸ ਤਰ੍ਹਾਂ ਵੀ ਸੀ, ਲੋਕ ਸਾਫ਼ ਬਹੁਤ ਸਨ। ਅਤੇ ਬਾਹਰ ਤਾਰਾਂ 'ਤੇ ਉਹਨਾਂ ਦੇ ਕੱਪੜੇ ਧੋ ਕੇ ਬੱਚਿਆਂ ਦੇ ਪਾਏ ਹੋਣੇ, ਅੰਦਰ ਇੱਕ ਪਾਸੇ ਬਿਸਤਰੇ ਰੱਖੇ ਹੋਣੇ, ਵਿੱਚ ਇੱਕ ਡੰਡਾ ਜਿਹਾ ਹੁੰਦਾ ਸੀ ਉਹਦੇ ਸਹਾਰੇ ਲਈ। ਅਤੇ ਅਸੀਂ ਫਿਰ ਲੰਘਦੇ ਜਾਣਾ ਔਰ ਉਹਨਾਂ ਖੈਮਿਆਂ ਨੂੰ ਦੇਖਦੇ ਜਾਣਾ। ਸਾਡੇ ਵਾਸਤੇ ਬੜਾ ਉਹ ਇੱਕ ਅਨੋਖਾ ਹੁੰਦਾ ਸੀ ਕਿ ਸਾਡੇ ਤਾਂ ਘਰ ਨੇ, ਬਹੁਤ ਬੜੇ ਘਰ ਨਹੀਂ ਸਨ, ਸਿੱਧੇ ਸਿੱਧੇ ਘਰ ਸਨ, 2-2 ਕਮਰਿਆਂ ਵਾਲੇ ਸਾਡੇ ਘਰ ਸਨ। ਪਰ ਇਹ ਵੀ ਕਿ ਜਿਹੜਾ ਪੱਖੀਵਾਸ ਦਾ ਜਿਹੜਾ ਘਰ ਹੁੰਦਾ ਸੀ ਨਾ, ਉਹ ਸਾਡੇ ਵਾਸਤੇ ਬੜਾ ਹੈਰਾਨ ਕੁਨ ਹੁੰਦਾ ਸੀ ਕਿ ਇਹ ਕਿਸ ਤਰ੍ਹਾਂ ਇਸ ਤਰ੍ਹਾਂ ਰਹਿੰਦੇ ਨੇ। ਤੇ ਉੱਥੇ ਫਿਰ ਉਹਨਾਂ ਨੇ ਨਾ ਗੋਸ਼ਤ ਨੂੰ ਵੀ ਐਸਾ ਸੁਕਾਉਂਦੇ ਸਨ ਉਹ ਲੋਕ। ਪਤਾ ਨਹੀਂ, ਮੈਨੂੰ ਬਚਪਨ ਦੀ ਹਾਫਜ਼ਿਆਂ ਵਿੱਚ ਐਵੇਂ ਕਿ ਅਸੀਂ ਹੈਰਾਨ ਹੁੰਦੇ ਸਾਂ ਕਿ ਗੋਸ਼ਤ ਇਹਨਾਂ ਨੇ ਤਾਰਾਂ 'ਤੇ ਟੰਗਿਆ ਹੋਇਆ ਵੇ। ਉਹ ਸ਼ਾਇਦ ਗੋਸ਼ਤ ਨੂੰ ਸੁਕਾ ਕੇ ਇਸਤੇਮਾਲ ਕਰਦੇ ਸਨ ਉਸ ਜ਼ਮਾਨੇ 'ਚ। ਅੱਜ ਵੀ ਸ਼ਾਇਦ ਲੋਕ ਕਰਦੇ ਨੇ, ਲੇਕਿਨ ਉਸ ਜ਼ਮਾਨੇ 'ਚ ਤਾਂ ਫਿਰ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਹੋਇਆ ਕਿ ਗੋਸ਼ਤ ਨੂੰ ਅਸੀਂ ਟੰਗੇ ਦੇਖਦੇ ਸੀ ਤਾਰਾਂ 'ਤੇ, ਤਾਂ ਅਸੀਂ ਬੜੇ ਹੈਰਾਨ ਹੁੰਦੇ ਸਾਂ ਵੀ ਇਹ ਕੀ ਚੀਜ਼ ਹੈ। ਅਤੇ ਉਹ ਫਿਰ ਇੱਕ ਛਿਪਕਲੀ ਨਾਲ ਮਿਲਦਾ ਜੁਲਦਾ ਜਾਨਵਰ, ਪਤਾ ਨਹੀਂ ਉਹਨੂੰ ਕੀ ਕਹਿੰਦੇ ਨੇ, ਐਸਾ ਕਰਕੇ ਉਹ ਵੀ ਉਹਨਾਂ ਨੇ ਸੁੱਕਣੇ ਪਾਇਆ ਹੁੰਦਾ ਸੀ ਮਾਰ ਕੇ। ਹੁਣ ਮੈਂ ਸੁਣਿਆ, ਉਸ ਜ਼ਮਾਨੇ 'ਚ ਮੈਨੂੰ ਨਹੀਂ ਪਤਾ ਸੀ ਕੀ ਚੀਜ਼ ਹੈ, ਹੁਣ ਕਹਿੰਦੇ ਨੇ ਸਾਂਡ ਹੈ, ਸਾਂਡ ਦਾ ਤੇਲ ਬਣਾ ਕੇ ਵੇਚਦੇ ਨੇ, ਮੈਨੂੰ ਨਹੀਂ ਪਤਾ, ਲੇਕਿਨ ਅਕਸਰ ਮੈਂ ਪੜ੍ਹਿਆ ਵੇ ਨਾ, ਅਤੇ ਮੈਨੂੰ ਸ਼ਾਇਦ ਲੱਗਦਾ ਕਿ ਸ਼ਾਇਦ ਉਹੀ ਚੀਜ਼ ਹੋਏਗੀ। ਅਤੇ ਉਹ ਉਹਨਾਂ ਦੇ ਦੇਖ ਰਹੇ ਸਾਂ। ਫਿਰ ਉਹਨਾਂ ਦੀਆਂ ਔਰਤਾਂ ਫਿਰ ਕਦੀ ਕਦੀ ਪਾਣੀ ਭਰਨ ਵੀ ਇੱਧਰ ਆ ਜਾਂਦੀਆਂ ਸਨ ਸਾਡੇ ਘਰਾਂ 'ਚੋਂ, ਪਾਣੀ ਲੈ ਕੇ ਉਹਨਾਂ ਨੇ ਚਲੇ ਜਾਣਾ ਕਿ ਉਹਨਾਂ ਕੋਲ ਸਾਰੇ ਨਲਕਾ ਵਲਕਾ ਨਹੀਂ ਹੁੰਦਾ ਸੀ ਉੱਥੇ, ਅਤੇ ਫਿਰ ਉਹਨਾਂ ਨੇ ਪਾਣੀ ਮੁਖਤਲਿਫ ਘਰਾਂ 'ਚੋਂ ਆਪਣੇ ਬਟਕੇ ਛਟਕੇ ਭਰ ਕੇ ਲੈ ਜਾਣੇ। ਫਿਰ ਸਿਲਾਈ ਜਿਹੜਾ ਨਾ, ਉਹ ਕੱਪੜਾ ਸਵਾਉਣਾ ਹੁੰਦਾ ਸੀ, ਬਹੁਤ ਘੱਟ ਉਹ ਲੋਕ ਕੱਪੜਾ ਸਵਾਉਂਦੇ ਸਨ। ਉਸ ਜ਼ਮਾਨੇ 'ਚ ਸਭ ਲੋਕ ਹੀ ਬਹੁਤ ਘੱਟ ਸਵਾਉਂਦੇ ਸਨ, ਲੇਕਿਨ ਉਹਨਾਂ ਦਾ ਤਾਂ ਪੇਸ਼ਾ ਐਸਾ ਹੀ ਹੁੰਦਾ ਸੀ ਕਿ ਥੋੜ੍ਹਾ ਜਿਹਾ ਇੱਧਰ ਉੱਧਰ ਇਸ ਤਰ੍ਹਾਂ ਕਰਕੇ ਗੁਜ਼ਾਰਾ ਕਰ ਲੈਂਦੇ ਸਨ। ਉਹ ਜੇ ਕੋਈ ਉਹਨਾਂ ਨੇ ਈਦ 'ਤੇ ਜਾਂ ਕੋਈ ਉਹਨਾਂ ਦਾ ਤਿਉਹਾਰ ਆਉਂਦਾ ਸੀ, ਕੱਪੜਾ ਸਵਾਉਣਾ ਹੁੰਦਾ ਸੀ, ਫਿਰ ਇੱਧਰ ਆਉਂਦੀਆਂ ਸਨ। ਮੇਰੀ ਅੰਮੀ ਵੀ ਕੱਪੜੇ ਸੀਂਦੇ ਸਨ, ਫਿਰ ਉਹਨਾਂ ਨੇ ਅੰਮੀ ਨੂੰ ਕਹਿਣਾ ਕਿ ਸਾਨੂੰ ਸੀ ਦੇਵੋ, ਇਸ ਤਰ੍ਹਾਂ ਕੋਈ ਕੱਪੜਾ ਛੱਪੜਾ ਵੀ ਮੇਰੀ ਅੰਮੀ ਨੇ ਉਹਨਾਂ ਨੂੰ ਸੀ ਦੇਣਾ। ਅਤੇ ਇਸ ਤਰ੍ਹਾਂ ਫਿਰ ਉਹ ਪੱਖੀਵਾਸ ਵੀ ਮੇਰੇ ਹਾਫਜ਼ਿਆਂ ਵਿੱਚ ਮਹਿਫੂਜ਼ ਨੇ। ਔਰ ਤੁਹਾਨੂੰ ਸਭ ਤੋਂ ਮਜ਼ੇ ਦੀ ਗੱਲ ਦੱਸਾਂ ਕਿ ਉਹਨਾਂ ਪੱਖੀਵਾਸ ਵਿੱਚ ਹੀ, ਮੇਰੀ ਗੱਲ ਝੂਠ ਨਹੀਂ ਹੈ ਕਿ ਤੁਸੀਂ ਉਹਨੂੰ ਝੂਠ ਸਮਝਿਓ, ਕਿ ਰੇਸ਼ਮਾ ਵੀ ਆਉਂਦੀ ਹੁੰਦੀ ਸੀ, ਬਹੁਤ ਬੜਾ ਨਾਂ। ਲੰਬੀ ਜੁਦਾਈ 4 ਦਿਨਾਂ ਦਾ, ਪਿਆਰ ਓ ਰੱਬਾ ਬੜੀ ਲੰਬੀ ਜੁਦਾਈ, ਲੰਬੀ ਜੁਦਾਈ। ਇੰਨਾ ਵੱਡਾ ਨਾਂ ਰੇਸ਼ਮਾ। ਉਹ ਸਾਡੇ ਘਰ ਆਉਂਦੇ ਹੁੰਦੇ ਸਨ, ਉਹਨਾਂ ਦੇ ਆਪਣੇ ਰਿਸ਼ਤੇਦਾਰ ਔਰਤਾਂ ਦੇ ਨਾਲ ਨਾ। ਅਤੇ ਜਿਸ ਦਿਨ ਰੇਸ਼ਮਾ ਨੇ ਆਉਣਾ, ਹੁਣ ਮੈਨੂੰ ਇਹ ਨਹੀਂ ਪਤਾ ਕਿ ਉੱਥੇ ਹੀ ਰਹਿੰਦੇ ਸਨ ਜਾਂ ਉਹਨਾਂ ਦੀ ਕੋਈ ਰਿਸ਼ਤੇਦਾਰ ਸੀ, ਕਦੀ ਆਉਂਦੀ ਸੀ
ਤੇ ਫਿਰ ਆ, ਕਿਉਂਕਿ ਅਸੀਂ ਬਹੁਤ ਛੋਟੇ ਹੁੰਨੇ ਸਾਂ। ਲੇਕਿਨ ਇੰਨਾ ਮੈਨੂੰ ਯਾਦ ਹੈ ਕਿ ਜਦੋਂ ਉਹਨੇ ਆਉਣਾ, ਆਵਾਜ਼ ਬਹੁਤ ਅੱਛੀ ਸੀ ਤੇ ਉਹ ਸਾਰੀਆਂ ਸਾਡੇ ਮਹੱਲੇ ਦੀਆਂ ਖਲਫਾਤਮਾ ਹੁੰਦੀ ਸੀ, ਸਾਰੀਆਂ ਔਰਤਾਂ ਨੇ ਇਕੱਠੀਆਂ ਹੋ ਜਾਣਾ ਤੇ ਕਹਿਣਾ ਰੇਸ਼ਮਾ ਗਾਣਾ ਸੁਣਾ। ਤੇ ਰੇਸ਼ਮਾ ਨੇ ਗਾਣਾ ਸੁਣਾਉਣਾ ਤੇ ਸਾਰੀਆਂ ਨੇ ਬੜਾ ਖੁਸ਼ ਹੋਣਾ ਵੀ ਇਹਦੀ ਆਵਾਜ਼ ਬੜੀ ਅੱਛੀ। ਫਿਰ ਉਹ ਪੱਕੀ ਆਵਾਜ਼ ਉੱਥੋਂ ਉੱਠ ਕੇ ਚਲੇ ਗਏ। ਉਹ ਕੁਛ ਅਰਸੇ ਬਾਅਦ ਤਾਂ ਪਤਾ ਚੱਲਿਆ ਵੀ ਰੇਸ਼ਮਾ ਤਾਂ ਬੜੀ ਹਿੱਟ ਹੋ ਗਈ ਹੈ, ਬੜੀ ਮਸ਼ਹੂਰ ਹੋ ਗਈ ਹੈ। ਤੇ ਰੇਸ਼ਮਾ ਨੂੰ ਮਤਲਬ ਅਸੀਂ ਬਚਪਨ ਦੀ ਯਾਦਾਂ ਵਿੱਚ ਇਸ ਤਰ੍ਹਾਂ ਵੀ ਕਿ ਮੈਂ ਦੇਖਿਆ ਵੀ ਹੋਇਆ ਹੈ। ਉਹਨਾਂ ਦਾ ਥੋੜ੍ਹਾ ਜਿਹਾ ਇਸ ਤਰ੍ਹਾਂ ਜਿਵੇਂ ਸਾਰੀਆਂ ਔਰਤਾਂ ਬਹੁਤ ਜ਼ਿਆਦਾ, ਮੈਂ ਨਹੀਂ ਕਹਿ ਸਕਦੀ ਹੈ, ਲੇਕਿਨ ਉਹ ਜਿਹੜੇ ਗਾਣੇ ਸੁਣਾਉਂਦੇ ਸਨ ਸਾਡੇ ਮੁਹੱਲੇ ਦੀਆਂ ਔਰਤਾਂ ਬੜਾ ਖੁਸ਼ ਹੋ ਕੇ ਸੁਣਦੀਆਂ ਸਨ। ਤੇ ਉਹ ਜਿਹੜਾ ਨਾ ਉਹ ਮੇਰੇ ਹਾਫਸਿਆਂ ਵਿੱਚ ਬੜੀ ਇੱਕ ਯਾਦ ਹੈ ਉਹਨਾਂ ਦੀ। ਤੇ ਫਿਰ ਉਸ ਤੋਂ ਬਾਅਦ ਤੇ ਫਿਰ ਉਹਨਾਂ ਦਾ ਗਾਣਾ ਇਹ ਵਾਲਾ ਜਿਹੜਾ ਲੰਬੀ ਜੁਦਾਈ 4 ਦਿਨਾਂ ਦਾ, ਇੰਨਾ ਮੈਂ ਸੁਣਨੀ ਸਾਂ, ਮੈਂ ਤਖਤ ਤਾਰੀ ਹੋ ਗਿਆ ਸੀ। ਮੈਨੂੰ ਉਹ ਗਾਣਾ ਕੋਈ ਚੰਗਾ ਲੱਗਦਾ ਸੀ। ਤੇ ਉਹ ਫਿਰ ਜਦੋਂ ਟੇਪ ਰਿਕਾਰਡਰ ਆਇਆ ਔਰ ਫਿਰ ਰੇਸ਼ਮਾ ਹਿੱਟ ਹੋਈ, ਉਹਨਾਂ ਦੇ ਕੈਸਟ ਵਿਖਾ ਲਈ ਸੀ ਤੇ ਬਸ ਉਹੀ ਮੈਂ ਹੁੰਦੀ ਸਾਂ ਤੇ ਲੰਬੀ ਜੁਦਾਈ ਹੁੰਦੀ ਸੀ ਤੇ ਉਹ ਗਾਣਾ ਸੁਣਦੀ ਹੁੰਦੀ ਸਾਂ। ਇਸ ਤਰ੍ਹਾਂ ਇਹ ਬਚਪਨ ਦੀਆਂ ਯਾਦਾਂ ਨੇ, ਵਿੱਚ ਅਸੀਂ ਗਾਣੇ ਵੀ ਸੁਣਦੇ ਸਾਂ, ਵਿੱਚ ਅਸੀਂ ਮਸਤੀਆਂ ਵੀ ਕਰਦੇ ਸਾਂ, ਵਿੱਚ ਅਸੀਂ ਸ਼ਰਾਰਤਾਂ ਵੀ ਕਰਦੇ ਸਾਂ, ਡਾਂਟ ਵੀ ਖਾਂਦੇ ਸਾਂ ਮੰਮੀ ਅੱਬੂ ਕੋਲੋਂ। ਇਸ ਤਰ੍ਹਾਂ ਸਾਡੀ ਜ਼ਿੰਦਗੀ ਗੁਜ਼ਰ ਗਈ। ਬਾਕੀ ਦੀ ਵੀ ਇਸ ਤਰ੍ਹਾਂ ਹੀ ਗੁਜ਼ਰ ਜਾਣੀ ਹੈ। ਤੇ ਅੱਜ ਮੈਂ ਕੋਸ਼ਿਸ਼ ਕੀਤੀ ਕਿ ਮੈਂ ਤੁਹਾਡੇ ਉਹ ਸੁਣਾ ਦੇਵਾਂ ਇੱਕ ਹੋਰ। ਮਲਾਇਕਾ ਨੇ ਮੈਸੇਜ ਕੀਤਾ, ਮੈਂ ਸ਼ੁਕਰੀਆ ਅਦਾ ਕਰ ਰਹੀ ਹਾਂ। ਮਲਾਇਕਾ ਕੋਈ ਨਵਾਂ ਇਜ਼ਾਫਾ ਵੀ ਮੇਰੇ ਵਿੱਚ ਉਹਨਾਂ ਨੇ ਪਸੰਦ ਕੀਤਾ ਉਹ ਕਿ ਤੁਹਾਡੀ ਵਾਇਸ ਬੜੀ ਗੁੱਡ ਹੈ। ਤੇ ਬਈ ਬਹੁਤ ਬਹੁਤ ਸ਼ੁਕਰੀਆ ਵਾਇਸ ਨੂੰ ਗੁੱਡ ਕਹਿਣ ਦਾ। ਤੇ ਉਹ ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰ ਰਹੀ ਹਾਂ। ਜੋ ਕਮੈਂਟ ਕਰਦੇ ਨੇ, ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰ ਰਹੀ ਹਾਂ ਕਿ ਤੁਸੀਂ ਮੇਰੀ ਉਹ ਦੇਖਦੇ ਹੋ। ਪੇਟੀ ਵਾਲੀ ਵੀ ਬੜੀ ਅੱਛੀ ਲੱਗੀ ਸ਼ਬੀਰ ਹੁਸੈਨ ਨੂੰ। ਉਹ ਕਹਿੰਦੇ ਵੀ ਪੇਟੀ ਵਾਲੀ ਵੀ ਤੁਹਾਡੀ ਵੀਡੀਓ ਦੇਖ ਰਿਹਾ ਵਾਂ ਮੈਂ। ਰਾਤੀ ਉਹਨਾਂ ਜਦੋਂ ਟਰੈਕਟਰ 'ਤੇ ਗਈ ਥੋੜ੍ਹਾ ਜਿਹਾ ਮੈਂ ਕੀਤਾ ਤਾਂ ਉਹਨੇ ਕਿਹਾ ਤੁਹਾਡੀ ਉਹ ਬੜੀ ਆਲਾ ਉਹਨਾਂ ਨੂੰ ਲੱਗੀ। ਤੇ ਵੀ ਯਾਦਾਂ ਤਾਂ ਆਲਾ ਹੀ ਹੁੰਦੀਆਂ ਨੇ। ਯਾਦਾਂ ਕਦੀ ਕਿਸ ਤਰ੍ਹਾਂ ਘੱਟ ਹੋ ਸਕਦੀਆਂ। ਜਿਹੜੀਆਂ ਤੁਹਾਡੀਆਂ ਯਾਦਾਂ ਨੇ ਹਮੇਸ਼ਾ ਅੱਛੀਆਂ ਹੁੰਦੀਆਂ, ਬੜੀਆਂ ਕੀਮਤੀ ਹੁੰਦੀਆਂ ਨੇ, ਬੜੀਆਂ ਨਾਯਾਬ ਹੁੰਦੀਆਂ ਨੇ। ਉਹ ਫਿਰ ਉਹ ਦੌਰ ਗੁਜ਼ਰ ਚੁੱਕਿਆ ਹੁੰਦਾ ਵੇ, ਪਰ ਇੱਥੇ ਜਿਹੜਾ ਅੱਲਾ ਨੇ ਕੰਪਿਊਟਰ ਲਾਇਆ ਨਾ, ਉਹਦੇ ਵਿੱਚ ਉਹ ਬਿਲਕੁਲ ਤਰੋ ਤਾਜ਼ਾ ਹੁੰਦੀਆਂ ਨੇ, ਨਾ ਬੁੱਸਦੀਆਂ ਨੇ, ਨਾ ਪੁਰਾਣੀਆਂ ਹੁੰਦੀਆਂ ਨੇ, ਤਰੋ ਤਾਜ਼ਾ ਉਸੇ ਤਰ੍ਹਾਂ ਹੀ ਰਹਿੰਦੀਆਂ ਨੇ। ਤੇ ਫਿਰ ਮਿਲਣੀ ਆ ਮੈਂ ਤੁਹਾਡੇ ਨਾਲ ਬਹੁਤ ਜਲਦ ਆਪਣੀ ਐਸੀ ਯਾਦ ਸ਼ੇਅਰ ਕਰਾਂਗੀ ਬਚਪਨ ਦੇ ਹਵਾਲੇ ਨਾਲ, ਜਿਹੜੇ ਅੱਜ ਵੀ ਮਤਲਬ ਮੈਨੂੰ ਬੜਾ ਸਾਰੀਆਂ ਚੀਜ਼ਾਂ ਅੱਛੀਆਂ ਲੱਗਦੀਆਂ ਨੇ। ਬਹਿਰਹਾਲ ਅੱਜ ਤੇ ਖਾਸੀ ਲੰਬੀ, ਫਿਰ ਦੇਖੋ ਕੋਈ ਅੱਲਾ ਕਿੰਨੀ ਲੰਬੀ ਗੱਲ ਹੋ ਗਈ ਤੇ ਉਹ ਗੱਲ ਕਰ ਲਈ। ਫਿਰ ਇਨਸ਼ਾਅੱਲਾ ਕੱਲ੍ਹ ਪਰਸੋਂ ਮੈਂ ਮਜ਼ੀਦ ਜਿਹੜਾ ਨਾ ਗੱਲ ਕਰਾਂਗੀ। ਉਹ ਸਾਰੀਆਂ ਯਾਦਾਂ ਅਸੀਂ ਵਾਰੀ ਸਾਰੀ ਇੱਕ ਇੱਕ ਚੀਜ਼ ਅਸੀਂ ਉਹਨੂੰ ਸਮੇਟਾਂਗੇ, ਜੋ ਮੇਰੇ ਹਾਫਸਿਆਂ 'ਚ ਚੀਜ਼ਾਂ ਨੇ। ਫਿਰ ਮੈਂ ਚੱਲਦੀ ਹਾਂ। ਤੁਹਾਡਾ ਸਭ ਦਾ ਕਮੈਂਟ ਕਰਨ ਦਾ ਵੀ ਸ਼ੁਕਰੀਆ, ਤੁਹਾਡਾ ਸਭ ਦਾ ਦੇਖਣ ਦਾ ਵੀ ਬਹੁਤ ਸ਼ੁਕਰੀਆ। ਅੱਲਾ ਕਰੇ ਕੋਈ ਵੀਡੀਓ ਵਾਇਰਲ ਹੋ ਜਾਏ, ਵੀ ਸਾਡੀ ਦੁਆ ਕਰਿਓ ਕਿ ਮੇਰੀ ਕੋਈ ਵੀਡੀਓ ਵਾਇਰਲ ਹੋ ਜਾਏ, ਸਹੀ ਨਾਕਾਮ ਹੀ ਨਾ ਮੈਂ ਦੁਨੀਆ ਤੋਂ ਚਲੀ ਜਾਵਾਂ, ਕੋਈ ਕਾਮਯਾਬੀ ਮਿਲ ਹੀ ਜਾਵੇ ਮੈਨੂੰ ਵੀ। ਤੇ ਫਿਰ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਤੇ ਸਾਨੂੰ ਵੀ ਲੈ ਚੱਲ ਨਾਲ ਵੇ, ਬਾਹੂ ਸੋਹਣੀ ਗੱਡੀ ਵਾਲਿਆ, ਮਾਰ ਕੇ ਬਹਿ ਗਈ ਛਾਲ ਵੇ, ਬਾਹੂ ਸੋਹਣੀ ਗੱਡੀ ਵਾਲਿਆ।